ਲੈ ਵੀ ਸੱਜਣੋ, ਅੱਜ ਨਾ ਸਰਵਰਾਂ ਕੋਲੋਂ ਬਿਲਕੁਲ ਸ਼ਾਇਰੀ ਤੋਂ ਹਟ ਕੇ, ਮੁਹਾਵਰਿਆਂ ਤੋਂ, ਅਖਾਣਾਂ ਤੋਂ ਹਟ ਕੇ ਕੁਛ ਚੁਟਕਲੇ ਕਹਿ ਸਕਦੇ ਹਾਂ ਅਸੀਂ ਕਿ ਉਹ ਸੁਣਨੇ ਨੇ। ਜ਼ਰਾ ਤਬੀਅਤ ਜਿਹੜੀ ਹੈ ਨਾ ਉਹ ਕੋਈ ਖੁਸ਼ ਹੋ ਜਾਵੇ, ਬੋਝਲ ਦੀ ਤਬੀਅਤ ਹੋਈ ਹੈ ਸਰ ਜੀ। ਅਤੇ ਅੱਜ ਕੋਈ ਸਾਨੂੰ ਚੁਟਕਲੇ ਸੁਣਾ ਦਿਓ ਕੋਈ ਤੁਹਾਨੂੰ ਆਉਂਦੇ ਨੇ। ਤਾਂ ਸਰਦਾਰ ਵੀ ਜਿਹੜੇ ਬੜੇ ਅਸੀਂ ਵੇਖੀ ਦੇ ਵੀਡੀਓ 'ਚ ਬੜੀ ਮਾਸ਼ਾਅੱਲਾ ਉਹਨਾਂ ਦੇ ਵੀ ਹੁੰਦੇ ਨੇ, ਅਤੇ ਬਲਕਿ ਪੰਜਾਬੀ ਸਟੇਟ ਡਰਾਮੇ ਜਿਹੜੇ ਉਹ ਵੀ ਚੁਟਕਲੇ ਸੁਣਾਉਂਦੇ ਹੁੰਦੇ ਨੇ। ਅਗਰ ਤੁਹਾਨੂੰ ਵੀ ਆਉਂਦੇ ਨੇ ਤਾਂ ਸਾਨੂੰ ਵੀ ਸੁਣਾ ਦਿਓ ਅੱਜ। ਸ਼ੌਕਤ ਗੱਲ ਇਹ ਆ, ਵੇਖੋ ਨਾ ਤੂੰ ਆ ਕੇ ਥੱਕੇ ਤੇ ਬੜੇ ਉੱਥੇ ਮਸੂਸ ਸਾਹਿਬ ਵੀ ਅੱਗੇ ਆਏ ਸਨ ਜੀ, ਪ੍ਰੋਫੈਸਰ ਆਏ ਸਨ ਅੱਗੇ ਮਸੂਸ ਸਾਹਿਬ। ਉਹ ਨਾ ਮੈਨੂੰ ਚੁਟਕਲਾ ਇੰਝ ਹੀ ਬਣਦੇ ਨੇ ਵੀ ਮੈਂ ਇਹਨਾਂ ਦੇ ਕੁਝ 13 'ਚ ਪੜ੍ਹਾਉਂਦਾ ਸੀ ਨਾ, 13, 14 ਅਤੇ 15 ਦੇ ਵਿੱਚ ਜੀ 3 ਸਾਲ ਉਹਨਾਂ ਦੇ ਕੋਲ ਰਿਹਾ। ਹਾਂਜੀ। ਅਤੇ ਸਾਡੇ ਮਸੂਸ ਸਾਹਿਬ, ਤੁਸੀਂ ਮੇਰੇ ਭਾਈਓ ਮੇਰੇ ਨਾਲ ਇੱਥੇ ਬੈਠੇ ਮਸੂਸ ਸਾਹਿਬ ਵੇਖੇ ਨੇ, ਬੜੇ ਅੱਛੇ ਸ਼ਾਇਰ ਨੇ, ਅਤੇ ਥੋੜ੍ਹੇ ਜਿਹੇ ਮੇਰੇ ਤਰ੍ਹਾਂ ਤੇੜੂ ਛੇੜੂ ਵੀ ਹੈ ਨੇ। ਉਹ ਕਿ ਲਿਖ ਲੈਂਦੇ ਨੇ, ਉਹ ਕਰ ਲੈਂਦੇ ਨੇ। ਮੈਂ ਫਿਰ ਉਹ ਹੁੰਦੇ ਤਾਂ ਬੜੀ ਚੱਸ ਹੋਣੀ। ਉਹ ਹੁੰਦੇ ਨਾ ਉੱਥੇ ਆਏ ਸੀ ਸਹੇਲ ਬਲੋਚ ਇੱਕ, ਉਹ ਆਇਆ ਸੀ ਮੁਤਾਲਿਆ ਪਾਕਿਸਤਾਨ ਦਾ ਪ੍ਰੋਫੈਸਰ। ਅਤੇ ਮਸੂਸ ਸਾਹਿਬ ਨਾਲ ਗੱਲ ਕਰਕੇ ਨਾ ਆਂਦੇ ਹਨ ਇਹ ਗੱਲਾਂ ਕੋਈ ਗੱਲ ਵੀ ਹੋਣੀ ਨਾ ਤਾਂ ਮਸੂਸ ਸਾਹਿਬ ਤੂੰ ਵੇਖੇ ਨੇ ਜੀ, ਉਹਨਾਂ ਨੇ ਆਖਣਾ ਇਹ ਗੱਲਾਂ ਸਾਡੇ ਤੋਂ ਬਗੈਰ ਤੁਹਾਨੂੰ ਕੌਣ ਦੱਸੇਗਾ। ਅੱਛਾ, ਇਹ ਗੱਲਾਂ ਮਸੂਸ ਸਾਹਿਬ ਦੱਸਦੇ ਉਹ ਗੱਲਾਂ ਸਾਨੂੰ ਹੀ ਪਤਾ। ਵਾਕਈ ਲਾਇਕ ਤਾਂ ਬੰਦਾ ਹੈ ਵੇ ਸਹੀ, ਪਰ ਉਹ ਹੁਣ ਭਲਿਓ ਭਲੇ ਹੀ ਇੱਥੇ ਪਈ। ਉਹ ਸਰਦਾਰ ਸਾਹਿਬ ਜੇ ਸੁਣਾਉਂਦੇ ਨਾ ਉਹਨਾਂ ਨੂੰ ਬੰਨਾ ਜੇ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋੜੀਆਂ, ਅਸੀਂ ਆ ਪੇਟੋਂ ਰੁੱਖੇ ਕੁਝ। ਉਹ ਸਾਡੇ ਇੱਥੇ ਮਹਿੰਗਾਈ ਸਾਨੂੰ ਮਾਰ ਛੱਡਿਆ। ਉਹ ਕਹਿੰਦੇ ਕੈਨੇਡਾ, ਅਤੇ ਜਦੋਂ ਰੋਟੀਆਂ ਆ ਜਾਂਦੀਆਂ ਨੇ ਫਿਰ ਟਕੇ ਦੀਆਂ ਗੱਲਾਂ ਵੀ ਆਉਂਦੀਆਂ। ਉਹ ਸਰਦਾਰਾਂ ਨੂੰ ਬੜੀਆਂ ਆਉਂਦੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਆ ਸਾਡਾ ਜ਼ਿਲ੍ਹਾ ਝੰਗ ਨਹੀਂ ਕੋਲ, ਇਹ ਇੱਕ ਬੰਨੇ ਰੱਖ ਲਈਏ ਅਤੇ ਦੁਨੀਆ ਸਾਰੀ ਦਾ ਫੈਸਲਾ ਪਾਉਂਦੇ ਆ, ਅਤੇ ਬੜੇ ਮਜ਼ਾ ਹੀ ਨੇ। ਜ਼ਿਲ੍ਹਾ ਝੰਗ ਦਾ ਅਤੇ ਰੱਖ ਲਈਏ ਨਾ ਇੱਕ ਤਕੜੀ 'ਚ, ਅਤੇ ਸਾਰੀ ਦੁਨੀਆ ਨੂੰ ਇੱਕ ਵਾਰ ਪਾ ਦਈਏ ਅਤੇ ਫਿਰ ਵੀ ਅਗਾਂ ਜਾਂਦੇ ਜੀ। ਇਹ ਨਾ ਵਕਤੀ ਬਾਅਦ ਅਗਾਂ ਮੁਲਤਾਨ ਦਾ ਲੈ ਇਹ ਤਾਂ ਬਹਿ ਕੇ ਇੱਕ ਦੂਜੇ ਨੂੰ ਫਿਲਮ ਦੀ ਏਡੀ ਜੁਗਤ ਮਾਰਦੇ ਨੇ, ਏਡਾ ਚੁਟਕਲਾ ਸੁਣਾਉਂਦੇ ਨੇ ਹਿਸਾਬ ਕਰਨ। ਸਹੀ। ਹੁਣ ਉਹ ਰਾਵੀ ਦਾ ਸੀ ਬਲੋਚ ਸਹੇਲ, ਬੜਾ ਅੱਛਾ ਬੰਦਾ, ਬੜਾ ਪਿਆਰ। ਮਸੂਰ ਤਰ੍ਹਾਂ ਉਹ ਵੀ ਬੜਾ ਇਸੇ ਉਮਰ ਦਾ ਮਸੂਰ ਤਰ੍ਹਾਂ। ਅੱਜ ਮਸੂਰ ਤੂੰ ਵੇਖਿਆ। ਹੁਣ ਉਹਨੇ ਜਾ ਕੇ ਨਾ ਮਸੂਰ ਗੱਲਾਂ ਕਰਨ ਡਿਆ, ਉਹਨੇ ਇੱਕ ਚੁਟਕਲਾ ਸੁਣਾਇਆ ਅਤੇ ਮੈਨੂੰ ਬੜਾ ਪਸੰਦ ਜੇ। ਉਹ ਹੁਣ ਮੈਂ ਉਹਦੇ ਲਹਿਜੇ ਜੀ ਸੁਣਾਉਣਾ ਵਾ। ਆਪਣੇ ਬਲੋਚ ਸਾਹਿਬ ਸਨ, ਖੈਰ ਰਾਵੀ ਦੇ ਸਨ, ਗੱਲ ਬੜੀ ਸੋਹਣੀ ਕਰਨ। ਉਹ ਮਸੂਰ ਸਾਹਿਬ ਨੂੰ ਆਂਦਾ ਵੇ ਹੇਕਾ ਹੁਣ ਗੱਲ ਚੁਟਕਲਾ ਸੁਣਿਆ ਜੇ ਮੇਰੇ ਭਰਾਓ ਸੁਣਨਾ ਅਤੇ ਕੈਨੇਡਾ 'ਚ ਵੀ। ਅਤੇ ਮੈਂ ਇਹ ਨਹੀਂ ਆਂਦਾ ਸਾਡਾ ਕੋਈ ਮੁਕਾਬਲਾ, ਪਰ ਚੁਟਕਲਾ ਇਹ ਬੜਾ ਮੈਨੂੰ ਬੜਾ ਚੰਗਾ ਲੱਗਾ, ਤੁਹਾਨੂੰ ਵੀ ਲੱਗਾ। ਸੁਹੇਲ ਬਲੋਚ ਆਂਦਾ ਉਹਨੂੰ ਆ ਕੇ ਵੀ ਗੱਲ ਤਾਂ ਆ ਮਸੂਦ ਦੀ ਹੈ ਠੀਕ, ਉਹ ਇਹ ਲਵਾਂਦਾ ਰਿਹਾ ਅਤੇ ਸਾਨੂੰ ਇਹਦੇ ਰੰਗੀਆਂ ਗੱਲਾਂ ਕਹਿ ਦੱਸਣੀਆਂ। ਉਸ ਆਖਿਆ ਪਿਛਲੇ ਜ਼ਮਾਨੇ ਦੀ ਗੱਲ ਹੈ, ਉਦੋਂ ਦੀ ਗੱਲ ਜਦੋਂ ਸੱਚ ਦਾ ਜ਼ਮਾਨਾ ਹੁੰਦਾ ਅਤੇ ਅਜੇ ਢੋਲ ਡੰਗਰ ਅਤੇ ਪੱਖੂ ਵੀ ਗੱਲਾਂ ਕਰਾਉਂਦੇ ਹਨ। ਇਹ ਉਹ ਜ਼ਮਾਨੇ ਦੀਆਂ ਗੱਲਾਂ ਨੇ। ਅਤੇ ਇੱਕ ਨਾ ਥੇਂ ਦੇ ਵਿੱਚ ਨਾ ਦੂਰ ਦੇ ਬਾਹਰ ਇੱਕ ਥੇਂ ਆ, ਉਹਦੇ ਕੋਲ ਹਾ ਇੱਕ ਛੱਪੜ, ਅਤੇ ਛੱਪੜ ਦੇ ਵਿੱਚ ਨਾ ਦੋਵੇਂ ਬਗਲੇ ਰਹਿੰਦੇ ਹਨ, ਅਤੇ ਇੱਕ ਰਹਿੰਦਾ ਕੱਛੂ ਕੁੰਮਾ। ਉਹ ਜੋ ਕੁੰਮਾ ਰਹਿੰਦਾ ਕੱਛੂ ਕੁੰਮਾ ਰਹਿੰਦਾ, ਜਿਹਨੂੰ ਕੁੰਮਾ ਵੀ ਸਦਿੰਦੇ ਨੇ, ਕੁੰਮਾ ਕੱਛੂ ਕੁੰਮਾ ਕਛੂਆ, ਉਰਦੂ ਦੇ ਵਿੱਚ ਕਛੂਆ ਸਦਿੰਦੇ ਨੇ। ਅਤੇ ਜਿਹੜੇ ਹੈ ਨਾ ਮਾਜਰ ਜਾ ਬਾਦਗਾਰ ਇਹ ਸਦਦੇ ਨੇ ਕੱਛੂ ਕੁੰਮਾ, ਅਤੇ ਜਟਕੇ ਬੰਦੇ ਸਦਦੇ ਨੇ ਕੁੰਮਾ। ਉਹ ਕੁੰਮਾ ਰਹਿੰਦਾ ਅਤੇ ਦੋਵੇਂ ਬਗਲੇ ਰਹਿੰਦੇ ਹਨ। ਉਹ ਹਾਣ ਉਹ ਬੇਲੀ ਬਣ ਗਿਆ, ਅਤੇ ਇੰਝ ਹੋਇਆ ਮੀਂਹ ਪਏ ਕੋਈ ਨਾ, ਅਤੇ ਜਿਹੜੀ ਛੱਪੜੀ ਆ ਨਾ ਸੁੱਕਦੀ ਉਡੂ ਮੁਡੂ ਬਿਲਕੁਲ ਹੀ ਸੌ ਗਏ। ਬਗਲਿਆਂ ਆਖਿਆ ਹੁਣ ਕਿਤੇ ਉੱਡ ਕੇ ਜਾਂਦੇ ਆ। ਅਤੇ ਉਹ ਜਿਹੜਾ ਕੁੰਮਾ ਨਾ ਉਹ ਆਂਦਾ ਮੁੜ ਯਾਰੀ ਤਾਂ ਨਾ ਹੋਇਆ ਛੋਲਿਆਂ ਦਾ ਵੱਢ ਹੋਇਆ, ਅਤੇ ਯਾਰੀ ਤਾਂ ਨਾ ਹੋਇਆ ਛੋਲਿਆਂ ਦਾ ਵੱਢ ਹੋਇਆ ਮੁਹਾਵਰਾ ਹੀ ਹੈ। ਉਹ ਆ ਯਾਰੀ ਦਾ ਨਾ ਹੋਇਆ ਛੋਲਿਆਂ ਦਾ ਵੱਢ ਹੋਇਆ। ਉਹਨਾਂ ਆਖਿਆ ਹੁਣ ਇਹਨੂੰ ਕਿਵੇਂ ਬਣਾਉਣ ਨੂੰ ਚਾਹੀਏ। ਉਹਨਾਂ ਆਖਿਆ ਵੀ ਹੁਣ ਨਾ ਅਸੀਂ ਨੇ ਜਿਹੜੀ ਇਹ ਨਾ ਇਹਨੂੰ ਛੱਡ ਕੇ ਨਾ ਜਾਵੀਏ। ਉਹਨਾਂ ਇੱਕ ਨਾ ਸੋਟੀ ਲਈ ਪਕੜੀ ਜੀ ਸੋਟੀ ਜਿਹੜੀ ਵੇਖੀ ਉਹਨੇ, ਉਹ ਉਹਨਾਂ ਦੋਵਾਂ ਨਾਲ ਦੌਣ 'ਤੇ ਰੱਖੀ, ਅਤੇ ਕੁੰਮੇ ਨੂੰ ਆਖਿਆ ਉਹਨੇ ਤੈਨੂੰ ਵੀ ਬੋਲਣ ਦੀ ਆਦਤ, ਗੱਲ ਕਾਇ ਨੂੰ ਕਰਨੀ ਅਤੇ ਚੱਕ ਮਾਰ ਲੈ ਵਿੱਚੋਂ ਫਸ ਲੈ ਕਾਨੇ ਨੂੰ ਫਸ ਲੈ, ਚੱਕ ਮਾਰ ਲੈ, ਅਤੇ ਅਸੀਂ ਉੱਡਣੇ ਆਏ ਅਤੇ ਜਿੱਥੇ ਅਸੀਂ ਜਾ ਕੇ ਸਾਡੇ ਨਾਲ ਬੰਦੇ ਨੂੰ ਉਸ ਆਖਿਆ ਠੀਕ। ਕੁੰਮੇ ਨੇ ਨਾ ਸੋਟੀ ਨੂੰ ਮਾਰਿਆ ਚੱਕ, ਉਹਨਾਂ ਉੱਤੇ ਨਾ ਆਪਣੀ ਉਹ ਸੋਟੀ ਜਿਹੀ ਆ ਕਾਨਾ ਜਾ ਆਪਣੀਆਂ ਜਿਹੜੀ ਗਰਦਨ ਆ ਉਹਦੇ 'ਤੇ ਰੱਖ ਲੈ, ਦੋਵੇਂ ਉੱਡ ਪਏ। ਬੜੇ ਉੱਡਦੇ ਕਿਸੇ ਅਗਲੇ ਥੇਂ ਤੋਂ ਲੱਗੇ ਨਾ, ਅਤੇ ਥੱਲੇ ਜਿਹੜੇ ਛੋਰ ਆਣ ਨਾ ਉਹ ਖੇਡਦੇ ਵਧੇ ਹਨ। ਇੱਕ ਬਗਲਾ ਆਂਦਾ ਹਾਕੀ ਖੇਡਦੇ, ਅੱਛਾ, ਔਰ ਦੂਆ ਆਂਦਾ ਨਹੀਂ ਉਹ ਤੈਨੂੰ ਕੋਈ ਸੁਰ ਨਾ, ਇਹ ਜਿਹੜਾ ਕ੍ਰਿਕਟ ਖੇਡਦੇ ਨੇ। ਉਹ ਉਸ ਆਖਿਆ ਨਹੀਂ ਇਹ ਹਾਕੀ ਖੇਡਦੇ ਨੇ, ਇਹ ਨਾ ਹਾਕੀ ਖੇਡਦੇ ਨੇ, ਅਤੇ ਤੁਹਾਨੂੰ ਨਹੀਂ ਪਤਾ। ਉਸ ਆਖਿਆ ਇਹ ਕ੍ਰਿਕਟ ਖੇਡਦੇ ਹੀ ਨਹੀਂ।
ਤੇ ਤੈਨੂੰ ਨਹੀਂ ਪਤਾ। ਤੇ ਉਹ ਜਿਹੜਾ ਐਸੀ ਦੋਵਾਂ ਦੀ ਆਪਸ ਵਿੱਚ ਬਹਿਸ ਬਹਿਸ ਹੋ ਗਈ ਨਾ, ਤੇ ਜਿਹੜਾ ਕੁੰਮਾ ਉਹਨੂੰ ਆਦਤ ਦਾ ਵਿੱਚ ਟੰਗ ਡਾਵਣ ਦੀ, ਬੋਲਣ ਦੀ, ਉਹ ਜਾ ਕੇ ਨਾ ਲੋਚ ਤਲਦਾ, ਉਹ ਜਾ ਕੇ ਨਾ ਲੋਚੋ ਤਲਣ ਲੱਗਾ। ਉਸ ਆਖਿਆ ਜੀ ਨਹੀਂ ਇਹ ਖਿੱਦੋ ਖੂੰਡੀ ਖੇਡਦੇ ਨੇ, ਉਹ ਖਿੱਦੋ ਖੂੰਡੀ ਆਖਿਆ ਨੇ ਖਿੱਦੂ ਖੂੰਡੀ ਖੇਡਦੇ ਨੇ। ਉਹ ਮੂੰਹ ਖੁੱਲਾ ਨਾ, ਉੱਤੋਂ ਬਾਜ਼ੀਆਂ ਲੈਂਦਾ ਤੇ ਥੱਲੇ ਸੀ ਪੌਲੀਆਂ ਦਾ ਘਰ, ਅੱਛਾ ਜੀ, ਥੱਲੇ ਆ ਇੱਕ ਪੌਲੀਆਂ ਦਾ ਘਰ, ਉਹਨਾਂ ਦੇ ਡੱਠਾ ਢਾਰੇ ਤੇ ਛਪਰੇ ਤੇ ਕਾਨੇ ਆਣੂ ਤੂੰ ਚਾਹੇਂਗੇ ਨਾ ਤੇ ਉਹਨਾਂ ਦੇ ਵਿਹੜੇ ਦੇ ਵਿੱਚ ਉਹ ਪੌਲੀਆਂ ਅੰਮਾ ਅੰਮਾ ਉਹ ਰਾਂ ਸਾਡੇ ਘਰ ਅਰਸ਼ਾਂ ਤੋਂ ਕੁਛ ਹੈ ਡੱਠੀ। ਉਹ ਸਾਰਾ ਟੱਬਰ ਇਕੱਠਾ ਹੋ ਗਿਆ, ਹਾਂ ਖੁਸ਼ਕੀ ਦੇ ਉਹਨਾਂ ਕੁੰਮਾ ਵੇਖਿਆ ਨਾ ਕਦੀ। ਉਹ ਆਖਣ ਲੱਗ ਪਏ, ਵੇਖੀ ਉਹਨਾਂ ਕਿ ਬਾਬਾ ਸਾਡਾ ਪੁਰਾਣਾ ਬਾਬਾ ਵਲੀਆ ਜਿਹੜਾ ਨਾ ਜੀ, ਉਹ 100 ਸਾਲ ਦਾ ਉਹ ਸੀ। ਉਹਦੇ ਕੋਲੋਂ ਪੁੱਛੀਏ ਵੀ ਇਹ ਕੀ ਚੀਜ਼ ਹੈ। ਬਾਬੇ ਨੂੰ ਉਹਨਾਂ ਨੇ ਮੰਜੀ ਤੇ ਚਾਹ ਆਂਦਾ ਤੇ ਕੁੰਮੇ ਦੇ ਕੋਲ ਰੱਖ ਦਿੱਤੇ ਉਹਨੇ, ਤੇ ਬਾਬਾ ਉਹਨੂੰ ਹਲਾ ਲੂ ਕੇ ਨਾ ਸੋਟੀ ਲਾ ਕੇ ਤੇ ਆਂਦਾ ਗੱਲ ਕੋਈ ਛੋਰਾ ਉਹ ਇਤਨਾ ਕਿ ਲਿਆ ਉਹ ਲੂਸਣ, ਅੱਛਾ ਜੀ, ਤੇ ਜਾ ਛੋਰਾ ਤੂੰ ਇਤਨੇ ਕਿ ਲਿਆ ਦਾਣੇ, ਅੱਛਾ ਜੀ, ਤੇ ਅੱਗੇ ਇਹਨਾਂ ਇਹਦੇ ਅੱਗੇ ਸੁੱਟੋ, ਸੱਟ ਕੇ ਨਾ ਤੇ ਆਖਣ ਲੱਗ ਪਿਆ ਜੇ ਇਹਦੇ ਚੁਗਣ ਲੱਗ ਪਿਆ ਨਾ ਤੇ ਹਨੇ ਕੁੱਕੜ, ਅੱਛਾ ਜੀ, ਜੇ ਚੁਗਣ ਲੱਗ ਪਿਆ ਹਨੇ ਕੁੱਕੜ, ਇਹ ਖਾਵਣ ਲੱਗ ਪਿਆ ਤੇ ਹਨੇ ਉੱਠ। ਤੇ ਇਹ ਗੱਲ ਕਰਕੇ ਤਾਂ ਉੱਚੀ ਉੱਚੀ ਰੋਣ ਲੱਗ ਪਿਆ, ਹਾਲੋ ਕਰਨ ਲੱਗ ਪਿਆ। ਉਹਨਾਂ ਨੂੰ ਉਹ ਕੁੰਮੇ ਦੀ ਤੇ ਭੁੱਲ ਗਈ ਨਾ, ਉਹ ਬਾਬੇ ਵਾਲ ਹੋ ਗਿਆ। ਤੂੰ ਉਹਨੂੰ ਪੁੱਛੋ ਬਾਬਾ ਕੀ ਹੋਏ, ਬਾਬਾ ਕੀ ਹੋਏ। ਉਹ ਸਾਖਿਆ ਬਚੜਿਆ ਉਹ ਮੈਂ ਰੋਂਦਾ ਤੇ ਇਸ ਗੱਲੋਂ ਆ ਵੀ ਜੇ ਮੈਂ ਮਰ ਗਿਆ ਹਾਂ ਨਾ ਤੇ ਆਹ ਚੰਗੀਆਂ ਗੱਲਾਂ ਤੁਹਾਨੂੰ ਕਾਹੇ ਦੱਸਣੀਆਂ, ਆ ਓਟ ਤੇ ਕੁੱਕੜ ਦਾ ਫਰਕ ਤੁਹਾਨੂੰ ਕਾਹੇ ਦੱਸਣਾ। ਉਹ ਸਹੀ ਲੱਗ ਗਿਆ ਵੀ ਆ ਮਸੂਦ ਜਿਹੜਾ ਨਾ ਇਹ ਵਾਂਦਾ ਰਿਹਾ ਤੇ ਸਾਨੂੰ ਨਾ ਓਟ ਦੇ ਕੁੱਕੜ ਦੇ ਫਰਕ ਕਿਤੇ ਕਾਹੇ ਨਹੀਂ ਦੱਸਣਾ। ਇਹ ਸੀ ਜੀ ਅੱਜ ਦਾ ਚੁਟਕਲਾ। ਪਸੰਦ ਆਵੇ ਤੇ ਠੀਕ ਹੈ, ਅਗਲੀ ਵਾਰੀ ਇੱਕ ਹੋਰ ਚਾਹੁੰਦਾ ਤੁਹਾਨੂੰ ਚੁਟਕਲਾ ਸੁਣਾਵਾਂਗੇ ਜੀ ਜਨਾਬ। ਅੱਲਾਹ ਹਾਫਿਜ਼।